ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਜਿਸ ਤਰ੍ਹਾਂ ਕਿ ਵੜਾ 2025 ਦੇ ਵਿੱਚ ਵਾਪਰਨ ਵਾਲੀਆਂ ਇੰਟਰਨੈਸ਼ਨਲ ਡਿਵੈਲਪਮੈਂਟਸ ਤੇ ਜਿਹੜੀ ਹੈ ਚਰਚਾ ਹੋ ਰਹੀ ਹੈ ਔਰ ਅਸੀਂ ਸਮੁੱਚੇ ਸੰਸਾਰ ਵਿੱਚ ਸ਼ਾਂਤੀ, ਸਦਭਾਵਨਾ, ਅਮਨ ਅਤੇ ਇਨਸਾਫ ਦੀ ਅਰਦਾਸ ਕਰਦੇ ਹਾਂ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਦਿੱਤੇ ਲਿਓ ਬਾਰ। ਸੋ ਇਸੇ ਕੌਮ ਵਿੱਚ ਵੇਲੇ ਜਿਹੜੀ ਹੈ ਆਪਣੀ ਹੋਂਦ ਦੀ ਜਿਹੜੀ ਲੜਾਈ ਹੈ ਇਸ ਵੇਲੇ ਉਹ ਲੜ ਰਹੀ ਹੈ ਔਰ ਖਾਲਸਾ ਦਾ ਐਲਾਨ ਕਰਨ ਵਾਲੀ ਪੰਥਕ ਕਮੇਟੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਨਜ਼ਮ ਕਿਵੇਂ ਆਖਾਂ ਨਵਾਂ ਵਰਾ ਮੁਬਾਰਕ ਹੋਵੇ ਵੀ ਜਿਹੜੀ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਔਰ ਨਵੇਂ ਵਰੇ ਦੀਆਂ ਆਪਾਂ ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਔਰ ਖਾਲਸਾ ਦੀ ਮੰਜ਼ਿਲ ਦੇ ਹੋਰ ਆਪਾਂ ਸਾਰੇ ਕਰੀਬ ਆਈਏ ਇਸ ਲਈ ਆਪਾਂ ਅਰਦਾਸ ਕਰਦੇ ਹਾਂ। ਸੋ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਸੁਡਾ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ ਔਰ ਨਾਲੇ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਾਕੀ ਤਾਂ ਅਕਾਲ ਪੁਰਖ ਦੇ ਹੱਥ 'ਚ ਹੈ, ਭਵਿੱਖ ਦੀ ਕੁੱਖ ਦੇ ਵਿੱਚ ਕੀ ਪਿਆ ਇਹ ਰੱਬ ਜਾਣਦਾ। ਬਿਲਕੁਲ। ਪਰ ਅਸੀਂ ਤਾਂ ਕਾਮਨਾ ਕਰ ਸਕਦੇ ਹਾਂ ਜਿਵੇਂ ਗੁਰੂ ਅਮਰਦਾਸ ਜੀ ਦੇ ਇਸ ਫਰਮਾਨ ਨਾਲ ਤੁਸੀਂ ਸਭ ਨੂੰ ਮੁਬਾਰਕਬਾਦ ਕਿਹਾ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰ ਉਭਰੈ ਦਿੱਤਾ ਲਿਹੋ ਉਬਾਰ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਸਾਰਾ ਸੰਸਾਰ ਸੜ ਰਿਹਾ ਔਰ ਇਹ ਜਿਹੜੀ ਅੱਗ ਹੈ ਦੋ ਕਿਸਮ ਦੀ ਹੈ। ਜ਼ਾਹਰ ਹੈ ਇੱਕ ਤਾਂ ਹਰ ਇਨਸਾਨ ਉਸ ਦੇ ਅੰਦਰ ਵਿਕਾਰਾਂ ਦੀ ਅੱਗ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਨਫ਼ਰਤ, ਇਹ ਸਾਰੇ ਦੇ ਵਿੱਚ ਅਸੀਂ ਸਵੇਰ ਤੋਂ ਸ਼ਾਮ ਤੱਕ ਸੜਦੇ ਹਾਂ, ਕਰੁੰਝਦੇ ਹਾਂ, ਆਪਣੇ ਆਪ ਨੂੰ ਜਿਹੜਾ ਉਹ ਉਸ ਦੇ ਹਵਾਲੇ ਕਰ ਰਹੇ ਹੁੰਦੇ ਹਾਂ ਜਾਂ ਇੱਛਾਵਾਂ ਦੇ ਪਿੱਛੇ, ਡਿਜ਼ਾਇਰਸ ਦੇ ਪਿੱਛੇ ਅਸੀਂ ਭੱਜ ਰਹੇ ਹੁੰਦੇ ਹਾਂ। ਭੱਜ ਕੇ ਜਿਹੜਾ ਆਪਣੇ ਆਪ ਨੂੰ ਥਕਾ ਰਹੇ ਹੁੰਦੇ, ਇਵੇਂ ਹੀ ਜ਼ਿੰਦਗੀ ਲੰਘ ਜਾਂਦੀ ਹੈ ਔਰ ਫਿਰ ਹਾਲਾਤ ਉਹ ਹੋ ਜਾਂਦੇ ਨੇ, ਬੁਢਾਪੇ 'ਚ ਅਸੀਂ ਪਹੁੰਚ ਜਾਂਦੇ ਹਾਂ ਔਰ ਛਿਨ ਛਿਨ ਤਨ ਛੀਜੈ ਜਰਾ ਜਨਾਵੈ ਤਬ ਤੇਰੀ ਔਖ ਕੋਈ ਪਾਣੀਓ ਨਾ ਪਾਵੇ। ਕਿ ਵੀ ਤਨ ਛਿਜਦਾ, ਬੁਢਾਪਾ ਆ ਜਾਂਦਾ, ਫਿਰ ਤੁਹਾਡੇ ਮੂੰਹ 'ਚ ਪਾਣੀ ਪਾਉਣ ਵਾਲਾ ਵੀ ਕੋਈ ਨਹੀਂ ਹੁੰਦਾ। ਫਿਰ ਬੰਦਾ ਪਿੱਛੇ ਬੈਠ ਕੇ ਦੇਖਦਾ ਹੈ ਕਿ ਵੀ ਇਹ ਜ਼ਿੰਦਗੀ ਕਿਹਨਾਂ ਦੇ ਲਈ ਲਾਈ, ਕਿਸ ਪਾਸੇ ਦੌੜਦੇ ਰਹੇ, ਕੀ ਇਸ ਸਾਰੇ 'ਚੋਂ ਕੀ ਨਿਕਲਿਆ। ਔਰ ਫਿਰ ਅਲਟੀਮੇਟਲੀ ਉਹੀ ਹੁੰਦਾ ਕਿ ਨਾਂਗੇ ਆਏ ਨਾਂਗੇ ਜਾਣਾ। ਉਹ ਤਾਂ ਜਿਹੜਾ ਸਫ਼ਰ ਰਹਿੰਦਾ ਹੀ ਹੈ। ਇੱਕ ਤਾਂ ਇਹ ਅੱਗ ਹੈ ਜਿਸ ਤੋਂ ਜਦੋਂ ਗੁਰੂ ਸਾਹਿਬਾਨ ਜਾਂ ਰੂਹਾਨੀ ਸ਼ਖਸੀਅਤਾਂ ਰੱਬ ਦੇ ਅੱਗੇ ਦੁਆ ਕਰਦੀਆਂ ਨੇ, ਅਰਦਾਸ ਕਰਦੀਆਂ ਨੇ, ਤਾਂ ਇਹੀ ਹੁੰਦਾ ਕਿ ਅੰਦਰ ਟਿਕਾ ਹੋਏ, ਸ਼ੁਕਰ ਹੋਏ, ਸਬਰ ਹੋਏ, ਪਿਆਰ ਹੋਏ, ਨਫ਼ਰਤ ਔਰ ਇਹ ਸਾਰੇ ਤੋਂ ਛੁਟਕਾਰਾ ਹੋਏ। ਤੇ ਦੂਸਰਾ ਅਸੀਂ ਆਊਟਸਾਈਡ ਬੇਸ਼ੱਕ ਉਹ ਵੀ ਡਿਜ਼ਾਇਰਸ ਜੋ ਪੈਦਾ ਹੋਈ ਅੱਗ ਹੀ ਹੈ, ਉਹ ਭਾਵੇਂ ਮੁਲਕਾਂ ਦੇ ਟਕਰਾਅ ਨੇ, ਸਮਾਜ ਦੇ ਅੱਡ ਅੱਡ ਵਰਗਾਂ ਦੇ ਵਿੱਚ ਖੜੀ ਕੀਤੀ ਜਾ ਰਹੀ ਨਫ਼ਰਤ ਹੈ ਜਾਂ ਉਹ ਟਕਰਾਅ ਨੇ ਔਰ ਸਿਆਸਤ ਕਿਵੇਂ ਉਹਨਾਂ ਨੂੰ ਰਨ ਕਰਦੀ ਹੈ। ਕਬੀਲਿਆਂ ਦੀ ਸਿਆਸਤ ਤੋਂ ਲੈ ਕੇ ਅੱਜ ਮੁਲਕਾਂ ਦੀ ਸਿਆਸਤ, ਗਰੁੱਪਾਂ ਦੀ ਸਿਆਸਤ ਔਰ ਨਿਊਕਲੀਅਰ ਹਥਿਆਰਾਂ ਦਾ ਢੇਰ ਜਿਹੜਾ ਬਾਰੂਦ ਵਾਂਗ ਜਿਸ ਦੇ ਉੱਤੇ ਇਨਸਾਨੀਅਤ ਬੈਠੀ ਹੈ। ਸੋ ਇਹ ਵੀ ਅਸੀਂ ਇਹੀ ਕਾਮਨਾ ਕਰ ਸਕਦੇ ਹਾਂ ਕਿ ਭਾਈ ਰੱਬ ਮਿਹਰ ਕਰੇ ਕਿ ਦੁਨੀਆ ਦੇ ਵਿੱਚ ਜਿਹਨੂੰ ਕਹਿੰਦੇ ਨੇ ਗੁੱਡ ਸੈਂਸ ਸ਼ੁੱਡ ਪ੍ਰਵੇਲ, ਬੇਮਤਲਬ ਟਕਰਾਅ ਝਗੜੇ ਨਾ ਹੋਣ। ਪਰ ਜੇ ਉਹਨਾਂ ਦੇ ਨਾਲ ਜਿਨ੍ਹਾਂ ਦੀ ਜਿਹੜੀ ਹੈ ਇਕੋਨਮੀ ਜੁੜੀ ਹੋਈ ਹੈ, ਜਿਨ੍ਹਾਂ ਨੇ ਹਥਿਆਰ ਬਣਾਉਣੇ ਨੇ ਤੇ ਹਥਿਆਰ ਬਣਾ ਕੇ ਜੇ ਵਿਕਣਗੇ ਤਾਂ ਜੇ ਟਕਰਾਅ ਰਹੇ। ਇਸ ਲਈ ਤੁਸੀਂ ਦੇਖੋਗੇ ਕਿ ਕਦੇ ਇਵੇਂ ਨਹੀਂ ਹੁੰਦਾ ਕਿ ਕੋਈ ਵਰਾ ਐਸਾ ਹੋਏ ਕਹੇ ਜੀ ਕਿ ਵੀ ਹੁਣ ਇਸ ਵਰੇ ਦੇ ਵਿੱਚ ਕੁਛ ਨਹੀਂ ਵਾਪਰੇਗਾ ਜਾਂ ਜੋ ਸੀ ਵਾਪਰ ਗਿਆ ਇਹ ਵੀ ਇੱਕ ਉਸ ਖੇਡ ਦਾ ਹਿੱਸਾ। ਅਲਟੀਮੇਟਲੀ ਲੜਾਈ ਤਾਂ ਉਹੀ ਹੈ, ਪਹਿਲਾਂ ਇੰਡੀਵਿਜੂਅਲਸ ਦੀ ਈਗੋ ਹੁੰਦੀ ਹੈ ਜਾਂ ਉਹਨਾਂ ਦੇ ਇੰਟਰਸਟ ਹੁੰਦੇ ਨੇ, ਉਹ ਫਿਰ ਕਲੈਕਟਿਵ ਹੋ ਜਾਂਦੇ ਨੇ। ਹੁਣ ਅਸੀਂ ਆਪਣੀ ਜਿੱਥੇ ਵਰਾ 2025 ਦੀ ਜਿਹੜੀ ਸਜਰੀ ਸੂਹੀ ਸਵੇਰ ਉਸ ਨੂੰ ਵੈਲਕਮ ਕਹਿੰਦੇ ਹਾਂ ਕਿਉਂਕਿ ਆਲਰੇਡੀ ਅਸੀਂ ਇੱਕ ਦਿਨ ਪਹਿਲਾਂ ਇਹ ਪ੍ਰੋਗਰਾਮ ਕਰ ਰਹੇ। ਉੱਥੇ ਅਸੀਂ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਹੁਣ ਇੱਕ ਪਾਸੇ ਉਹ ਨੇ ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਸ਼ਾਨ ਮੱਤਾ ਹੋਏ, ਮਾਣ ਮੱਤਾ ਹੋਏ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਂਦਿਆਂ 5.5 ਸਦੀਆਂ ਦੇ ਸਫ਼ਰ ਵਾਲਾ ਸਾਡਾ ਕੁਰਬਾਨੀਆਂ ਦਾ ਇਤਿਹਾਸ ਅਸੀਂ ਅਰਦਾਸ ਦੁਹਰਾਉਂਦੇ ਹਾਂ। ਪਰ ਜੋ ਕੁਛ ਇਹਨਾਂ 4 ਦਹਾਈਆਂ ਦੇ ਵਿੱਚ ਅਸੀਂ ਹੰਡਾਇਆ, ਜਦੋਂ ਟੋਟਲ ਵਾਰ ਇਹਨਾਂ ਨੇ ਸਾਡੇ 'ਤੇ ਵਿੱਢੀ ਹੋਈ ਹੈ, ਫਿਰ ਸਾਡਾ ਧਿਆਨ ਉਹਨਾਂ ਵੱਲ ਵੀ ਜਾਣਾ ਚਾਹੀਦਾ ਹੈ
ਜਿਨ੍ਹਾਂ ਨੇ ਘਰ-ਬਾਰ ਛੱਡੇ, ਜਿਨ੍ਹਾਂ ਨੂੰ ਮਾਹੀ ਦੀ ਸੱਦ ਜਿਹੜੀ ਹੈ ਸੁਣ ਕੇ ਸੱਦ ਮਾਹੀ ਦਾ ਲੱਖੀ ਜੰਗਲ ਖਾਲਸਾ ਆਣ ਦਿਦਾਰ ਦਿੱਤੋ ਨੇ, ਸੁਣ ਕੇ ਸੱਦ ਮਾਹੀ ਦਾ ਮੈਂ ਘਾਹ ਪਾਣੀ ਮੂਤੋ ਨੇ, ਕਿਸੇ ਨਾਲ ਨਾ ਰਲਿਆ ਕਾਈ, ਇਹੋ ਜੋ ਸ਼ੌਂਕ ਪਿਓ ਨੇ, ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਂ ਹੀ ਸ਼ੁਕਰ ਕੀਤੋ ਨੇ। ਇਹ 10ਵੇਂ ਪਾਤਸ਼ਾਹ ਦੀ ਸੱਦ ਮਾਲਵੇ ਦੀ ਧਰਤੀ ਤੇ, ਜਿਨ੍ਹਾਂ ਨੇ ਅਕਾਲ ਤਖਤ ਖੰਡਰਾਤ ਹੋਇਆ ਦੇਖਿਆ, ਕੰਨਾਂ ਦੇ ਵਿੱਚ ਆਵਾਜ਼ ਪਈ, ਗੁਰੂ ਦਾ ਅਪਮਾਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਨਸਲਕੁਸ਼ੀ, ਘਰੋਂ ਨਿਕਲ ਤੁਰੇ। ਉਹਨਾਂ ਨੇ ਆਪਣੇ ਘਰ ਨਹੀਂ ਦੇਖੇ, ਬੱਚੇ ਨਹੀਂ ਦੇਖੇ, ਆਪਣੇ ਮਾਪਿਓ ਜਾਂ ਉਹਨਾਂ ਦਾ ਬੁਢਾਪੇ ਦਾ ਕੌਣ ਸਹਾਰਾ ਹੋਏਗਾ ਉਹ ਨਹੀਂ ਦੇਖਿਆ। ਉਹ ਤੁਰ ਪਏ ਅਣਖ ਦੇ ਲਈ, ਗੈਰਤ ਦੇ ਲਈ। ਉਹਨਾਂ ਦੇ ਲਈ ਇਹ ਨਵੇਂ ਵਰ੍ਹੇ ਦਾ ਕੀ ਮਤਲਬ ਹੈ ਜਾਂ ਕੀ ਮਤਲਬ ਸੀ, ਜਾਂ ਅੱਜ ਵੀ ਜਿਹੜੇ ਜੇ ਹੁਣ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਕਿੰਨੇ 25-25 30-30 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਦੀ ਗੈਰ ਹਾਜ਼ਰੀ 'ਚ ਮਾਂ ਪਿਓ ਤੁਰ ਗਏ, ਭੈਣ ਭਰਾ ਕਿੱਥੇ ਨੇ, ਕੀ ਨੇ, ਉਹਨਾਂ ਦੇ ਲਈ ਨਵਾਂ ਵਰ੍ਹਾ ਕੀ ਅਰਥ ਰੱਖਦਾ। ਅਸੀਂ ਤਾਂ ਪਰਿਵਾਰਾਂ 'ਚ ਬੈਠੇ ਹਾਂ, ਸਿਰ 'ਤੇ ਛੱਤ ਔਰ ਸੈਲੀਬ੍ਰੇਸ਼ਨਸ, ਔਰ ਗੁਰਦੁਆਰਿਆਂ 'ਚ ਕੋਈ ਮੋਮਬੱਤੀਆਂ ਜਗਾਏਗਾ, ਕੋਈ ਹੋਰ ਕਰੇਗਾ, ਲੇਕਿਨ ਉਹਨਾਂ ਦੇ ਲਈ ਕੀ ਮਤਲਬ। ਔਰ ਮੈਂ ਹਮੇਸ਼ਾ ਜਦੋਂ ਤੋਂ ਅਸੀਂ ਪਿਛਲੇ 12 ਸਾਲ ਤੋਂ ਇਹ ਸਾਡਾ 13ਵਾਂ ਵਰ੍ਹਾ ਸ਼ੁਰੂ ਹੋਇਆ TV 84 ਦਾ, ਮੈਂ ਇੱਕ ਨਜ਼ਮ ਜਿਹੜੀ ਪੰਥਕ ਕਮੇਟੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਲ, ਜਿਨ੍ਹਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਔਰ ਅਲਟੀਮੇਟਲੀ 1993 ਦੇ ਵਿੱਚ ਉਹਨਾਂ ਨੇ ਸ਼ਹੀਦੀ ਜਾਮ ਪੀਤਾ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ 1 ਜਨਵਰੀ ਦਾ ਜਿਹੜਾ ਦਿਨ ਨਵਾਂ ਵਰ੍ਹੇ ਦੀ ਸ਼ੁਰੂਆਤ ਹੋਏਗੀ, ਉਹ ਭਾਈ ਗੁਰਦੇਵ ਸਿੰਘ ਕੌਂਕੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀ, ਉਹਨਾਂ ਦਾ ਸ਼ਹੀਦੀ ਦਿਨ ਵੀ ਹੈ, ਜਿਨ੍ਹਾਂ ਨੂੰ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ 1 ਜਨਵਰੀ 1993 ਨੂੰ। ਹੁਣ ਬਾਬਾ ਗੁਰਬਚਨ ਸਿੰਘ ਮਾਨੋਚਾਲ ਇੱਕ ਬਲੈਸਡ, ਜਿੱਥੇ ਉਹ ਯੋਧੇ ਸੀ, ਸੰਤ ਸਿਪਾਹੀ ਸੀ, ਉੱਥੇ ਉਹਨਾਂ ਦੇ ਅੰਦਰ ਬੜੀ ਜ਼ਹੀਨ, ਬਾਰੀਕ ਬੁੱਧੀ ਔਰ ਸ਼ਾਇਰਾਨਾ ਉਹਨਾਂ ਦੇ ਕੋਲ ਜਿਹੜਾ ਕਲਾ ਸ਼ਾਇਰੀ ਦੀ ਸੀ। ਉਹਨਾਂ ਨੇ ਇੱਕ ਨਜ਼ਮ ਜਿਹੜੀ ਕਿ ਅਜੀਤ ਅਖਬਾਰ ਨੇ ਜਿਹੜਾ ਉਹ ਆਲਮੋਸਟ 30 ਸਾਲ ਪਹਿਲਾਂ ਹੀ ਛਾਪੀ, ਸ਼ਾਇਦ ਜਦੋਂ ਕਿ ਉਹਨਾਂ ਦੇ ਬਾਰੇ ਖਬਰਾਂ ਚੱਲ ਰਹੀਆਂ ਸੀ। ਔਰ ਇਹ ਨਜ਼ਮ ਦਾ ਇਹ ਉਨਵਾਨ ਹੈ, ਕਿਵੇਂ ਆਖਾਂ ਨਵਾਂ ਵਰ੍ਹਾ ਮੁਬਾਰਕ ਹੋਵੇ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਐ ਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰ੍ਹਾ ਮੁਬਾਰਕ ਹੋਵੇ। ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ, ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ, ਕਿਤੇ ਰੁਲਦੀ ਪਈ ਠਾਣੇ ਦੀ ਗੁੱਠ ਚੋਂ। ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ, ਤੇ ਭੈਣ ਦੇ ਹੌਕੇ, ਜਿਨ੍ਹਾਂ ਦਾ ਲਖਤੇ ਜਿਗਰ ਤੇ ਸੋਹਲ ਫੁੱਲ ਮਧੋਲਿਆ ਗਿਆ ਅਖੌਤੀ ਮੁਕਾਬਲੇ 'ਚ, ਕਿਸੇ ਬੀਆਬਾਨ ਰੋਹੀ ਦੇ ਪੁੱਲ ਤੇ। ਹੁਣ ਇਹ ਇੱਕ ਲਫ਼ਜ਼ ਹਕੀਕਤ ਹੈ ਜੋ ਸਾਡੀਆਂ ਅੱਖਾਂ ਸਾਹਮਣੇ ਵਾਪਰਿਆ, ਅੱਜ ਵੀ ਵਾਪਰ ਰਿਹਾ। ਅੱਜ 4-5 ਦਿਨ ਪਹਿਲਾਂ 3 ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨਾਂ ਨੂੰ ਚੁੱਕ ਕੇ ਪੀਲੀ ਪੀਤ ਲਿਜਾ ਕੇ ਉਹਨਾਂ ਦਾ ਝੂਠਾ ਪਰਸਪੌਰ, ਉਹ ਓਨਲੀ ਬ੍ਰੈਡ ਵਿਨਰ ਦਿਹਾੜੀਆਂ ਕਰਨ ਵਾਲੇ। ਔਰ ਇਹੀ ਬਾਬਾ ਮਾਨੋਚਾਰ ਯਾਦ ਦਹਾਨੀ ਕਰਵਾ ਰਹੇ ਨੇ ਸਾਨੂੰ ਸਭ ਨੂੰ, ਜਿਹੜੇ ਅਸੀਂ ਹੈਪੀ ਨਿਊ ਈਅਰ ਕਰਾਂਗੇ, ਜਿਹਦੇ 'ਚੋਂ ਕਹਿੰਦੇ ਨੇ ਕਿ ਬਈ ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ, ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ, ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ, ਕਿਤੇ ਰੁਲਦੀ ਪਈ ਠਾਣੇ ਦੀ ਗੁੱਠ 'ਚੋਂ। ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ, ਤੇ ਭੈਣਾਂ ਦੇ ਹੌਕੇ, ਜਿਨ੍ਹਾਂ ਦਾ ਲਖਤੇ ਜਿਗਰ ਤੇ ਸੋਹਲ ਫੁੱਲ ਮਧੋਲਿਆ ਗਿਆ ਅਖੌਤੀ ਮੁਕਾਬਲੇ 'ਚ, ਕਿਸੇ ਬੀਆਬਾਨ ਰੋਹੀ ਦੇ ਪੁੱਲ ਤੇ। ਅਜੇ ਤਾਂ ਗੋਮੇ ਲਾਡੋ ਭੈਣ ਦੀ ਚੁੰਨੀ, ਗਵਾਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ। ਉਸ ਜ਼ਮਾਨੇ 'ਚ ਜੇ ਲਫ਼ਜ਼ ਦੰਗਾ ਹੀ ਇਸਤੇਮਾਲ ਕਰਦੇ ਸੀ, ਔਰ ਮੈਂ ਕਿਉਂਕਿ ਓਰੀਜਨਲ ਉਹਨਾਂ ਦੀ ਪੋਇਮ ਹੈ, ਮੈਂ ਉਹਦੇ 'ਚ ਕੋਈ ਚੇਂਜ ਨਹੀਂ ਕਰਨਾ ਚਾਹੁੰਦਾ।
ਅਜੇ ਤਾਂ ਗੋਮੇ ਲਾਡੋ ਭੈਣ ਦੀ ਚੁੰਨੀ ਗੁਆਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ। ਅਜੇ ਤਾਂ ਮੈਨੂੰ ਗਮ ਖਾ ਰਿਹਾ ਨਾਜ਼ੁਕ ਤਿਤਲੀਆਂ ਦਾ, ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੇਦ। ਔਰ ਜੋ ਪੰਜਾਬ ਦੇ ਵਿੱਚ ਇਕੱਲੀ ਨੌਜਵਾਨੀ ਨਹੀਂ ਮਾਰੀ, ਜਿਵੇਂ ਭੈਣਾਂ ਦੀ ਬੱਚੀਆਂ ਦੀ ਕਿਵੇਂ ਉਹਨਾਂ ਨੂੰ ਬੇਪਤ ਕੀਤਾ ਗਿਆ ਥਾਣਿਆਂ 'ਚ, ਔਰ ਦੂਸਰੇ ਇਕੱਲੇ ਨਵੰਬਰ 84 ਤਾਂ ਨੋਨ ਹੈ ਕਿ ਮਾਸ ਗੈਂਗ ਰੇਪ ਪਬਲਿਕਲੀ ਕੀ ਨਹੀਂ ਹੋਇਆ। ਲੇਕਿਨ ਈਵਨ ਪੰਜਾਬ ਦੇ ਵਿੱਚ ਜਿਹੜੀ ਕਹਾਣੀ ਕਦੇ ਬਹੁਤੀ ਬਾਹਰ ਨਹੀਂ ਆਈ, ਉਹ ਜਿਹੜਾ ਉਸ ਫਿਕਰ ਨੂੰ ਵੀ ਦੱਸ ਰਹੇ ਨੇ। ਅਜੇ ਤਾਂ ਗੋਮੇ ਲਾਡੋ ਭੈਣ ਦੀ ਚੁੰਨੀ ਗੁਆਚੀ ਜਿਹੜੀ ਦਿੱਲੀ ਦੰਗਿਆਂ ਦੌਰਾਨ ਸੀ। ਅਜੇ ਤਾਂ ਮੈਨੂੰ ਗਮ ਖਾ ਰਿਹਾ ਨਾਜ਼ੁਕ ਤਿਤਲੀਆਂ ਦਾ, ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੇਦ। ਅਜੇ ਤਾਂ ਮੈਨੂੰ ਚਿੰਤਾ ਹੈ ਕਿ ਸਮੇਂ ਦੀ ਗਰਦਸ਼ 'ਚ ਮੇਰੀ ਪਹਿਚਾਣ ਹੀ ਨਾ ਗੁੰਮ ਜਾਵੇ ਕਿਤੇ। ਅਜੇ ਤਾਂ ਮੇਰੀ ਕਲਮ ਕੇਰਦੀ ਰੱਤ ਦੇ ਹੰਝੂ ਤੇ ਗਾਉਂਦੀ ਖੂਨ ਦੇ ਸੋਹਲੇ। ਗੁਰੂ ਨਾਨਕ ਪਾਤਸ਼ਾਹ ਨੇ ਇਮਨਾਬਾਦ ਸ਼ਹਿਰ 'ਚ ਖਲੋ ਕੇ ਕਿਹਾ ਸੀ ਕਿ ਜੋ ਕੁਝ ਨਜ਼ਰ ਆ ਰਿਹਾ ਮਾਸਪੁਰੀ ਵਿੱਚ ਆਖ ਮਸੋਲਾ, ਤੇ ਨਾਲ ਉਹਨਾਂ ਨੇ ਕਨਕਲੂਡ ਕੀਤਾ ਸੀ ਕਿ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ, ਕਿ ਮੈਂ ਖੂਨ ਦੇ ਗੀਤ ਔਰ ਰਤ ਦਾ ਕੇਸਰ ਕਿ ਚਾਰ ਚਫੇਰੇ ਖੂਨ ਹੀ ਖੂਨ ਹੈ ਉਸ ਪਾਸੇ। ਅਜੇ ਤਾਂ ਮੇਰੀ ਕਲਮ ਕੇਰਦੀ ਰਤ ਦੇ ਹੰਝੂ ਤੇ ਗਾਉਂਦੀ ਖੂਨ ਦੇ ਸੋਹਲੇ। ਅਜੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ ਕਿ ਨਵਾਂ ਵਰਾ ਮੁਬਾਰਕ ਹੋਵੇ। ਉਡੀਕ ਰੱਖਿਓ ਭੇਜਾਂਗਾ ਗ੍ਰੀਟਿੰਗ ਕਾਰਡ। ਉਡੀਕ ਰੱਖਿਓ ਭੇਜਾਂਗਾ ਗ੍ਰੀਟਿੰਗ ਕਾਰਡ, ਜਦੋਂ ਸਾਡੇ ਬਾਗੀ ਬਹਾਰ ਆਏਗੀ। ਉਡੀਕ ਰੱਖਿਓ ਭੇਜਾਂਗਾ ਗ੍ਰੀਟਿੰਗ ਕਾਰਡ, ਜਦੋਂ ਸਾਡੇ ਬਾਗੀ ਬਹਾਰ ਆਵੇਗੀ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਐ ਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਸਾਲ ਮੁਬਾਰਕ ਹੋਵੇ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿੱਥੇ ਅੱਜ ਵੀ ਅਸੀਂ 2025 ਤੋਂ ਪਹਿਲਾਂ ਉਹਨਾਂ ਹੀ ਭਾਵਾਂ 'ਚੋਂ ਜੋ ਹਰ ਸਾਲ ਦੇ ਇਹਨਾਂ ਦਿਨਾਂ 'ਚ ਹੁੰਦੇ ਨੇ, ਲੇਕਿਨ ਉਮੀਦ ਔਰ ਹੋਪ ਜਦੋਂ ਤੁਸੀਂ ਦੇਖਦੇ ਹੋ, ਔਰ ਮੈਂ ਅਕਸਰ ਸੁਗੰਧ ਸਮੀਰ ਦੀਆਂ ਇਹ ਦੋ ਲਾਈਨਾਂ ਦੁਹਰਾਉਂਦਾ ਕਿ ਝਲਕ ਸੁੰਦਰ ਤੋਂ ਰੌਸ਼ਨ ਪੰਦ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਇਹ ਸਮੁੱਚੇ ਵਰੇ ਦੇ ਅੰਦਰ 2023 ਤੋਂ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਉਸ ਤੋਂ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ, ਭਾਈ ਪਰਮਜੀਤ ਸਿੰਘ ਪੰਜਵੜ, ਇਹਨਾਂ ਸਭ ਦੀ ਸ਼ਹਾਦਤ ਤੋਂ ਬਾਅਦ ਜੋ ਮਾਹੌਲ ਇਸ 1.5 ਵਰੇ ਤੋਂ ਜ਼ਿਆਦਾ ਦੇ ਸਮੇਂ ਦੇ ਵਿੱਚ ਬਣਿਆ, ਖਾਲਿਸਤਾਨ ਇੰਟਰਨੈਸ਼ਨਲ ਰਡਾਰ ਦੇ ਉੱਤੇ ਹੈ, ਇੰਡੀਆ ਐਜ਼ ਏ ਰੋਗ ਸਟੇਟ ਐਕਸਪੋਜ਼ ਹੋਇਆ ਹੈ। ਪੰਜਾਬ ਦੇ ਵਿੱਚ ਸਿੱਖ ਭਾਵੇਂ ਜਿਹੜੇ ਇੱਕ ਸਟੇਜ ਦੇ ਉੱਤੇ ਖਾਲਿਸਤਾਨ ਦੀ ਗੱਲ ਤੋਂ ਭਗੌੜੇ ਵੀ ਸਨ, ਉਹ ਵੀ ਉਸ ਹੌਲੀ ਉਸੇ ਹੀ ਨੁਕਤੇ 'ਤੇ ਆ ਰਹੇ ਨੇ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਇਸ ਵਰੇ ਦੇ ਅੰਦਰ ਅਸੀਂ ਹੋਪ ਕਰਦੇ ਹਾਂ, ਜਿਵੇਂ ਮੈਂ ਕਿਹਾ, ਦੇਸ਼ ਤੇ ਕਾਲ, ਟਾਈਮ ਐਂਡ ਸਪੇਸ ਅਕਾਲ ਪੁਰਖ ਦੇ ਕੋਲ ਨੇ। ਖਾਲਿਸਤਾਨ ਕਦੋਂ ਬਣੇਗਾ ਅਕਾਲ ਪੁਰਖ ਜਾਣਦੇ ਨੇ, ਲੇਕਿਨ ਇੱਕ ਗੱਲ ਦੀ ਸਮਝ ਸਿੱਖਾਂ ਨੂੰ ਜ਼ਰੂਰ ਆ ਰਹੀ ਹੈ, ਵੱਡ ਗਿਣਤੀ ਸਿੱਖਾਂ ਨੂੰ, ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਸੋ ਅਸੀਂ ਘੱਟੋ ਘੱਟ ਜਿੱਥੇ ਵੀ ਹਾਂ, ਜਿਸ ਕੈਪੈਸਿਟੀ 'ਚ ਹਾਂ, ਇਹ ਜ਼ਰੂਰ ਰਿਜ਼ੋਲਵ ਕਰੀਏ, ਪ੍ਰਣ ਕਰੀਏ, ਐਦ ਲਈਏ ਕਿ ਕੌਮ ਦਾ ਘਰ ਖਾਲਿਸਤਾਨ ਬਣ ਰਿਹਾ ਹੈ, ਜਿਸ ਦੀ ਨੀਂਹ ਦੇ ਵਿੱਚ ਲੱਖਾਂ ਸਿੰਘਾਂ ਸਿੰਘਣੀਆਂ ਦਾ ਡੁੱਲਿਆ ਖੂਨ ਹੈ, ਔਰ ਇਸ ਬਣਦੀ ਇਮਾਰਤ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾਉਣਾ ਹੈ। 2025 ਦਾ ਵਰਾ ਜਿਹੜਾ ਵੀ ਜਿਸ ਕੈਪੈਸਿਟੀ ਦੇ ਵਿੱਚ ਵੀ ਆਪਣਾ ਯੋਗਦਾਨ ਪਾ ਸਕਦਾ ਕੌਮੀ ਘਰ ਖਾਲਿਸਤਾਨ ਲਈ, ਪੇਸ਼ਕਦਮੀ ਕਰੋ। ਕੋਈ ਹੋਰ ਕੁਛ ਨਹੀਂ ਕਰ ਸਕਦਾ, 2 ਵੇਲੇ ਅਰਦਾਸ ਕਰੋ। ਅਲਟੀਮੇਟਲੀ ਅਰਦਾਸ ਦੇ ਵਿੱਚ ਬਹੁਤ ਬਲ ਹੁੰਦਾ ਹੈ, ਔਰ ਇਹੀ ਅਰਦਾਸ ਅਲਟੀਮੇਟਲੀ ਅਕਾਲ ਪੁਰਖ ਦੀ ਦਰਗਾਹ 'ਚ ਜਦੋਂ ਪ੍ਰਵਾਨ ਹੁੰਦੀ ਹੈ ਤੇ ਧਰਤੀ ਦੇ ਉੱਤੇ ਖਿੱਚੀਆਂ ਲੀਕਾਂ ਨਕਸ਼ੇ ਬਦਲਦੇ ਰਹਿੰਦੇ ਨੇ, ਨਵੇਂ ਮੁਲਕ ਬਣਦੇ ਨੇ, ਪੁਰਾਣੇ ਅੰਪਾਇਰ ਚਲੇ ਜਾਂਦੇ ਨੇ। ਸੋ 2025 ਵਰੇ 'ਚ ਅਸੀਂ ਇਸ ਆਸ ਦੇ ਨਾਲ ਹੀ ਦਾਖਲ ਹੋ ਰਹੇ ਕਿ ਇਸ ਵਰੇ ਦੇ ਅੰਦਰ ਸਾਡਾ ਹੋਮਲੈਂਡ ਖਾਲਿਸਤਾਨ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ,
ਇੱਕ ਹਕੀਕਤ ਹੋਏਗਾ। ਭਾਰਤੀ ਸਾਮਰਾਜ, ਹਿੰਦੂਤਵੀ ਸਾਮਰਾਜ, ਇਸ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਪੰਥ ਇੰਡੀਅਨ ਓਸ਼ਨ ਦੇ ਕੋਸੇ ਪਾਣੀਆਂ 'ਚ ਰੋੜੇਗਾ। ਇਹੀ ਰਿਜ਼ੋਲਵ ਦੇ ਨਾਲ ਅਸੀਂ ਇਸ ਅਖੀਰਲੇ ਪ੍ਰੋਗਰਾਮ ਇਸ ਵਰੇ ਦੇ ਆਪਣੇ ਸਮੁੱਚੇ ਵਿਊਅਰਸ ਨੂੰ, ਜਿੱਥੇ ਉਹਨਾਂ ਦਾ ਸ਼ੁਕਰੀਆ ਅਗੇਨ ਅਦਾ ਕਰਦੇ ਹਾਂ, ਉੱਥੇ ਹੁਣ ਇਹ ਜ਼ਰੂਰ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਲਜੀਤ ਵਰੈਦ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਸੋਹਨ ਮਹਿਲ ਜੀ ਵੀ, ਫਿਰ ਇਸੇ ਤਰ੍ਹਾਂ ਸੁਰਜੀਤ ਕੌਰ ਜੀ, ਰਿਸ਼ੀ ਭਾਰਤਵਾਜ ਜੀ ਵੀ ਆਏ ਨੇ ਅੱਜ, ਔਰ ਪਰਮਿੰਦਰ ਜੀ, ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ, ਇੰਦਰਜੀਤ ਸੰਧੂ ਜੀ, ਦੇਸ਼ ਪੰਜਾਬ ਦੇ ਜੀ ਗੁਸਕੇ, ਇਹ ਫਿਰ ਧਰਮ ਸਿੰਘ ਜੀ, ਰਵਿੰਦਰ ਸਿੰਘ ਜੀ, ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ, ਇਹ ਕਹਿੰਦੇ ਨੇ ਕਿ ਫਤਿਹ ਬੁਲਾਣੇ ਸਭ ਸਾਨੂੰ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸ ਤਰ੍ਹਾਂ ਕਮਾਂਡੋ ਫੋਰਸ ਬਾਬਾ, ਫਿਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਪੰਨੂ ਜੀ, ਜਸਵੀਰ ਸਿੰਘ ਬਰਾੜ ਜੀ, ਇਹ ਵੀ ਵਧਾਈਆਂ ਦਿੰਦੇ ਨੇ, ਬਹੁਤ ਬਹੁਤ ਧੰਨਵਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸੁਖਵਿੰਦਰ ਸਿੰਘ ਜੀ ਵੀ ਮੁਬਾਰਕਾਂ ਕਹਿੰਦੇ ਨੇ। ਐਸ਼ਲੇ ਖੰਦਾ ਇਹ ਕਹਿੰਦੇ ਦਿਸ ਇਜ਼ ਕੁਆਇਟ ਅ ਗੁੱਡ ਰਿਵਿਊ, ਨਾਈਸ ਵਰਕ। ਹਰਪ੍ਰੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਨੂੰ ਕਹਿੰਦੇ ਨੇ ਹਰਪ੍ਰੀਤ ਸਿੰਘ ਖਾਲਸਾ ਜ਼ਿੰਦਾਬਾਦ, ਔਰ ਕਹਿੰਦੇ ਨੇ ਕਿ ਤੁਸੀਂ ਬਹੁਤ ਵਧੀਆ ਕਹਿੰਦੇ ਨੇ ਵਧੀਆ ਪ੍ਰੋਗਰਾਮ ਜਿਹੜਾ ਲੈ ਕੇ ਆਉਂਦੇ ਹੋ। ਔਰ ਰਾਜਨਪ੍ਰੀਤ ਸਿੰਘ ਜੀ ਵੀ, ਹਰਪ੍ਰੀਤ ਸਿੰਘ ਜੀ ਵੀ, ਪ੍ਰਭਜੋਤ ਗੇਮਿੰਗ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਅਮਰਜੀਤ ਰਾਏ ਜੀ, ਔਰ ਬਲਿਹਾਰ ਬਲਿਹਾਰ ਸੋਹੀ ਜੀ, ਔਰ ਇਸੇ ਤਰ੍ਹਾਂ ਸਿੰਘ ਜੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ, ਜਸਕੀਰਤ ਸਿੰਘ ਜੀ ਬਸਰਾ ਜੀ, ਫਿਰ ਇਸੇ ਤਰ੍ਹਾਂ ਹਾਂਜੀ ਜਤਿੰਦਰ ਸਿੰਘ ਜੀ, ਅਮਨ ਸਿੰਘ ਖਾਲਸਾ ਜੀ, ਬਲਿਹਾਰ ਸਿੰਘ ਕੰਗ ਜੀ, ਸੁਰਜੀਤ ਖੱਖ ਜੀ ਕਹਿੰਦੇ ਨੇ ਕਿ ਜਸਟ ਫॉर ਯੂਰ ਇਨਫੋਰਮੇਸ਼ਨ ਐਕਸ ਪ੍ਰਾਈਮ ਮਿਨਿਸਟਰ ਚੌਧਰੀ ਚਰਨ ਸਿੰਘ ਵਾਜ਼ਨਟ cremated at ਰਾਜਘਾਟ either। ਸੁਰਜੀਤ ਖੱਕ ਜੀ, ਫॉर ਯੂਰ ਇਨਫੋਰਮੇਸ਼ਨ, ਰਾਜਘਾਟ ਦੇ ਨਾਲ ਹੀ ਜ਼ਮੀਨ ਦੇ ਕੇ ਚੌਧਰੀ ਚਰਨ ਸਿੰਘ ਨੂੰ ਕ੍ਰੀਮੇਟ ਕੀਤਾ ਗਿਆ ਸੀ, ਜਿਹਨੂੰ ਹੁਣ ਕਿਸਾਨ ਘਾਟ ਕਹਿੰਦੇ ਨੇ। ਉਹਦੇ ਨਾਲ ਲੱਗਦੀ ਜ਼ਮੀਨ ਹੈ, ਉਹਨੂੰ ਆਮ ਲੋਕਾਂ ਦੇ ਸ਼ਮਸ਼ਾਨ ਘਾਟ 'ਚ ਨਹੀਂ ਸੀ ਸਾੜਿਆ ਗਿਆ। ਫॉर ਯੂਰ ਇਨਫੋਰਮੇਸ਼ਨ। ਹਾਂਜੀ, ਫਿਰ ਗੁਰਜੀਤ ਸਿੰਘ ਜੀ ਵੀ ਕਹਿੰਦੇ ਨੇ ਬਾਮਨ ਬਨੀਆਂ ਦੇਸ਼ ਤੇ ਰਾਜ ਕਰ ਰਿਹਾ ਹੈ ਤੇ ਆਮ ਲੋਕ ਜਿਹੜੇ ਜ਼ੁਲਮ ਵੀ ਉਹਨਾਂ ਤੇ ਜ਼ੁਲਮ ਵੀ ਕਰ ਰਹੇ। ਫਿਰ ਇਸੇ ਤਰ੍ਹਾਂ ਹਾਂਜੀ ਉਹ ਜੱਟਾ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ ਘੁਸ ਕੇ ਕਹਿੰਦੇ ਨੇ ਕਿ ਚੌਧਰੀ ਚਰਨ ਸਿੰਘ ਵਾਜ਼ ਨਾਟ ਡਿਨਾਈਡ ਬਾਈ ਗਵਰਨਮੈਂਟ। ਹਾਲਾਂਕਿ ਉਹਨੂੰ ਸੈਪਰੇਟ ਰਾਜਘਾਟ ਦੇ ਨਾਲ ਲੱਗਦਾ ਹੈ, ਉਹਨੂੰ ਕਿਸਾਨ ਘਾਟ ਦਾ ਨਾਮ ਦਿੱਤਾ ਗਿਆ, ਉਹਦੀ ਸਮਾਧੀ ਵੀ ਬਣੀ ਹੋਈ ਹੈ। ਜਵੇਦ ਬੱਬਰ ਜੀ ਵੀ, ਫਿਰ ਇਸ ਤਰ੍ਹਾਂ ਕਿਰਪਾਲ ਐਸ ਜੀ ਕਹਿੰਦੇ ਪੰਡਤਾਂ ਪੁਜਾਰੀਆਂ ਦੇ ਨਾਮ ਹੇਠ ਗ੍ਰੰਥੀਆਂ, ਪਾਠੀਆਂ, ਕਥਾ ਵਾਚਕਾਂ ਤੇ ਕੀਰਤਨੀਆਂ ਨੂੰ ਤਨਖਾਹ ਭੱਤੇ ਤੇ ਪੈਨਸ਼ਨ ਦੇ ਕੇ ਰਾਸ਼ਟਰੀ ਗੀਤ ਗਾਉਣਗੀਆਂ। ਇਸ ਦਾ ਵੱਡਾ ਨਿਸ਼ਾਨਾ ਸ਼੍ਰੋਮਣੀ ਕਮੇਟੀ ਹੋਵੇਗੀ। ਹਾਂ ਬਿਲਕੁਲ, ਤੁਸੀਂ ਠੀਕ ਕਿਹਾ। ਔਰ ਇਸ ਤੋਂ ਵੀ ਸਿਨਿਸਟਰ ਏਜੰਡਾ, ਦੇ ਹੈਵ ਸਮਥਿੰਗ ਜਿਹੜਾ ਏਜੰਸੀਆਂ ਦੀ ਖੇਡ ਰਿਹਾ ਕੇਜਰੀਵਾਲ। ਬਲਵਿੰਦਰ ਸਿੰਘ ਜੀ ਕਹਿੰਦੇ ਨੇ ਦਾ ਗ੍ਰੰਥੀ ਰਜਿਸਟ੍ਰੇਸ਼ਨ ਫॉर ਸੀਕਿੰਗ ਗ੍ਰਾਂਟ ਆਫ ₹18,000 should never be done so as to void any indirect government control of ਗੁਰਦੁਆਰਾਸ। ਬਲਵਿੰਦਰ ਸਿੰਘ ਜੀ, ਜਦੋਂ ਪੈਸਾ ਸੁੱਟਿਆ ਜਾਂਦਾ ਹੈ, ਉਹ ਜਿਵੇਂ ਸਾਡੇ ਇੱਕ ਬਜ਼ੁਰਗ ਤੁਰ ਗਏ ਵਰਜੀਨੀਆ ਚੋਂ, ਕਹਿੰਦੇ ਸੀ ਕਿ ਗੋਲੀ ਮੂਹਰੇ ਖਲੋਣ ਵਾਲੇ ਮਿਲ ਜਾਂਦੇ ਨੇ, ਬਹੁਤ ਦੇਖੇ ਨੇ, ਪੈਸੇ ਮੂਹਰੇ ਕੋਈ ਖਲੋਂਦਾ ਹੈ। ਤੁਸੀਂ ਦੇਖੋਗੇ ਉੱਥੇ ਲੰਬੀ ਲਾਈਨ ਲੱਗੀ ਹੋਏਗੀ, ਗਾਤਰੇ ਪਾ ਕੇ ਜਿਹੜੇ ਉੱਤੋਂ ਦੀ ਉੱਥੇ ਗਏ ਹੋਣਗੇ। ਸ਼ਮਸ਼ੇਰ ਸਿੰਘ ਸੰਧੂ ਜੀ ਵੀ ਰਾਜ ਕਰੇਗਾ ਖਾਲਸਾ। ਅਮੀਤ ਖੱਕ ਜੀ ਕਹਿੰਦੇ ਵਾਹਿਗੁਰੂ ਮਿਹਰ ਕਰੇ। ਪਰਮੀਤ ਸੇਠੀ ਵਲੋਗ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਦੀਦੀ ਜੀ ਐਂਡ ਡਾਕਟਰ ਸਾਹਿਬ ਜੀ, ਮੈਂ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਤੋਂ ਹੈਰੀ ਟੈਲੀਕਾਮ ਆਮ ਫੈਨ ਆਫ ਮਹਾਰਾਜਾ ਰਣਜੀਤ ਸਿੰਘ ਜੀ, ਸਰਕਾਰੀ ਖਾਲਸਾ ਰਾਜ ਸੇ ਹੁੰਦਾ ਆਪਣਾ 1849 ਤੱਕ ਸਿੱਖ ਰਾਜ ਵੀ ਫਿਰ ਆਏਗਾ ਵਿਸ਼ਵਕਮ। ਬਹੁਤ ਸ਼ੁਕਰੀਆ ਭਾਈ ਸਾਹਿਬ, ਤੁਸੀਂ ਤਰਨਤਾਰਨ ਸਾਹਿਬ ਗੁਰੂ ਕੀ ਧਰਤੀ ਤੋਂ ਦੇਖ ਰਹੇ ਹੋ, ਬਹੁਤ ਮਿਹਰਬਾਨੀ। ਸਿੰਘ ਗਰਚਾ ਜੀ ਵੀ ਫਿਰ ਇਸੇ ਤਰ੍ਹਾਂ ਸਾਡੇ ਕੋਲ ਸ਼ਵਾਦੋ ਕਹਿੰਦੇ ਜੋ ਮਨਮੋਹਨ ਸਿੰਘ ਮੋਦੀ ਬਾਰੇ ਕਹਿ ਗਿਆ ਉਹ ਹੋ ਕੇ ਰਹਿਣਾ। ਹਾਂ, ਉਹਨੇ ਕਿਹਾ ਸੀ ਵੀ ਡਿਜ਼ਾਸਟਰ, ਮੋਦੀ ਬਿਕਮਸ ਪ੍ਰਾਈਮ ਮਿਨਿਸਟਰ ਇਟ ਵਿਲ ਬੀ ਡਿਜ਼ਾਸਟਰ। ਮਨਪ੍ਰੀਤ ਸਿੰਘ ਢਿੱਲੋਂ ਜੀ ਵੀ, ਸੁਰਿੰਦਰ ਪਾਲ ਸਿੰਘ ਜੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ
ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।